ਗਿਆਨੀ ਰਘਬੀਰ ਸਿੰਘ ਜੀ ਹੁਣ ਖਾਸੇ ਖੁਲਾਸੇ ਕਰ ਰਹੇ ਨੇ, ਉਹਨਾਂ ਨੂੰ ਹੁਣ ਕਿਉਂ ਕਰਨੇ ਪੈ ਰਹੇ ਨੇ ਜੀ ਖੁਲਾਸੇ? ਦੇਖੋ, ਗਿਆਨੀ ਰਘਬੀਰ ਸਿੰਘ ਹੋਰਾਂ ਨੇ ਬੜੀ ਲੰਬੀ ਚੌੜੀ ਵਿਸਤਾਰਤ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਐਸਜੀਪੀਸੀ ਦੀ ਕਾਰਜਵਿਧਾ ਦੇ ਉੱਤੇ, ਐਸਜੀਪੀਸੀ ਨੂੰ ਸਿੱਧੇ ਰੂਪ 'ਚ ਬਾਦਲ ਪਰਿਵਾਰ ਵੱਲੋਂ ਚਲਾਉਣ ਦੇ ਹਵਾਲੇ ਨਾਲ, ਉਹਨਾਂ ਨੇ ਚਾਹੇ ਉਹ 328 ਲਾਪਤਾ ਪਾਵਨ ਸਰੂਪ ਦਾ ਮਾਮਲਾ ਹੋਵੇ ਜੀ, ਚਾਹੇ 2 ਦਸੰਬਰ 2024 ਦੇ ਹੁਕਮਨਾਮਿਆਂ ਦਾ ਪਹਿਲੂ ਹੋਵੇ, ਹਾਂਜੀ, ਚਾਹੇ 1984 ਦੇ ਵਿੱਚ ਫੌਜੀ ਹਮਲੇ ਦੇ ਦਰਮਿਆਨ ਜੋ ਕੁਝ ਨੁਕਸਾਨਿਆ ਗਿਆ ਤੇ ਉਹਦੀ ਭਰਪਾਈ ਦੇ ਲਈ ਜੋ ਕੁਝ ਵਾਪਸ ਆਇਆ ਉਹਦਾ ਹਵਾਲਾ ਹੋਵੇ, ਚਾਹੇ ਸਾਕਾ ਨਨਕਾਣਾ ਦੇ ਹਵਾਲੇ ਨਾਲ ਬਾਤ ਹੋਵੇ, ਚਾਹੇ ਜ਼ਮੀਨਾਂ ਵੇਚਣ ਦਾ ਮਸਲਾ ਹੋਵੇ, ਚਾਹੇ ਬਿਲਡਿੰਗਾਂ ਇਮਾਰਤ ਉਸਾਰੀ ਦਾ ਮਸਲਾ ਹੋਵੇ, ਹਰ ਨੁਕਤੇ ਤੇ ਉਹਨਾਂ ਨੇ ਉਂਗਲ ਧਰੀ ਹੈ। ਔਰ ਹਰ ਨੁਕਤੇ ਤੇ ਉਂਗਲ ਧਰਦਿਆਂ ਉਹਨਾਂ ਨੇ ਬਾਦਲ ਪਰਿਵਾਰ ਨੂੰ ਸਿੱਧਾ ਕਟਹਿਰੇ 'ਚ ਖੜਾ ਕੀਤਾ ਹੈ ਜੀ। ਬਾਦਲ ਪਰਿਵਾਰ ਤੋਂ ਭਾਵ ਸੁਖਬੀਰ ਸਿੰਘ ਬਾਦਲ। ਹੁਣ ਸਵਾਲ ਤੁਹਾਡਾ ਬਿਲਕੁਲ ਵਾਜਬ ਹੈ ਪ੍ਰਵੀਨ ਜੀ ਕਿ ਇੰਨੇ ਸਮੇਂ ਬਾਅਦ, ਜਿੱਦਣ 2 ਦਸੰਬਰ ਦੇ ਫੈਸਲੇ ਸੁਣਾਏ ਉਸ ਤੋਂ ਬਾਅਦ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਮੋਰਚਾ ਖੋਲਿਆ ਗਿਆ, ਤੁਸੀਂ ਉਸ ਸਮੇਂ ਕਿਉਂ ਨਹੀਂ ਇਸ ਰੂਪ 'ਚ ਸਾਹਮਣੇ ਆਏ? ਜਦੋਂ ਤੁਹਾਨੂੰ ਤੇ ਗਿਆਨੀ ਸੁਲਤਾਨ ਸਿੰਘ ਨੂੰ ਹਟਾਇਆ ਗਿਆ ਔਰ ਇਹ ਕਹਿ ਕੇ ਕਿ ਤੁਸੀਂ ਤਾਂ ਕਾਬਲੇ ਨਹੀਂ ਇਸ ਪੋਸਟ ਦੇ, ਜਦੋਂ ਕਿਹਾ ਗਿਆ ਕਿ ਤੁਹਾਡਾ ਹੁਕਮਨਾਮਾ ਤੇ ਚੁਗਿਰਦੇ ਤੱਕ ਤੋਂ ਬਾਹਰ ਨਹੀਂ, ਤੁਸੀਂ ਆਪ ਕਿਹਾ, ਉਸ ਸਮੇਂ ਤੁਸੀਂ ਖੁੱਲ ਕੇ ਸਾਰਾ ਕੁਝ ਲੈ ਕੇ ਸਾਹਮਣੇ ਕਿਉਂ ਨਹੀਂ? ਸਹੀ ਗੱਲ। ਜਦੋਂ ਤੁਹਾਨੂੰ ਹੈੱਡ ਗ੍ਰੰਥੀ ਦੀ ਸੇਵਾ ਦਿੱਤੀ ਗਈ ਤੇ ਫਿਰ ਉਹ ਸੀਗੀ ਤੁਹਾਡੇ ਕੋਲ ਤੇ ਉਹ ਵਾਪਸ ਲੈਣ ਦੀ ਪ੍ਰਕਿਰਿਆ ਹੀ, ਤੁਸੀਂ ਅਦਾਲਤ ਨੂੰ ਤਾਂ ਭੱਜੇ, ਤੁਸੀਂ ਤਦ ਮੀਡੀਆ ਸਾਹਮਣੇ ਕਿਉਂ ਨਹੀਂ ਆਏ? ਫਿਰ ਉਹ ਕਹਿੰਦੇ ਜੀ ਮੈਨੂੰ ਤਾਂ ਵਿਦਵਾਨਾਂ ਨੇ ਕਹਿਤਾ ਮੈਂ ਤਾਂ ਵਾਪਸ ਲੈ ਲਈ, ਤਾਂ ਲੈ ਲਈ ਸੀ ਕਿ ਸਮਝੌਤਾ ਹੋ ਗਿਆ ਸੀ? ਜੀ ਬਿਲਕੁਲ। ਤੇ ਅੱਜ ਇਸ ਸਮੇਂ ਜਦ ਜਿਹੜੀ ਅੱਜ ਦੀ ਸਵੇਰ ਚੜ ਗਈ ਸਾਡੇ ਇੱਥੇ 19 ਤਰੀਕ ਦੀ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਹੈ ਕਿ ਉਸ ਬੈਠਕ ਦੇ ਵਿੱਚ ਗਿਆਨੀ ਰਘਬੀਰ ਸਿੰਘ ਦੀ ਛੁੱਟੀ ਕਰਨ ਦਾ ਫੈਸਲਾ ਲਿਆ ਜਾਣਾ ਸੀ, ਇਸ ਲਈ ਗੱਲ ਬੋਲੇ ਨੇ ਜੀ। ਸਹੀ। ਕਿ ਇਸ ਬੋਲਣ ਦਾ ਅਸਰ ਇਹ ਹੋਊਗਾ ਕਿ ਹੁਣ ਰੁਕ ਸਕਦਾ ਕਿ ਰਹਿਣ ਦੋ ਜੀ, ਹੁਣ ਇਹ ਹੋਊਗਾ ਕਿ ਅਸੀਂ ਬਦਲਾ ਲੈ ਲਿਆ ਜਾਏ? ਪਰ ਜਿਵੇਂ ਉਹ ਕੱਲ ਬੋਲੇ ਨੇ, ਆਏ ਪੂਰੀ ਤਿਆਰੀ ਨਾਲ ਨੇ ਔਰ ਸਾਰੀਆਂ ਗੱਲਾਂ ਉਹ ਕੀਤੀਆਂ ਨੇ ਜਿਹੜੀਆਂ ਸੰਗਤ 'ਚ ਪਈਆਂ ਨੇ। ਠੀਕ ਹੈ, ਕੋਈ ਨਵਾਂ ਪਹਿਲੂ ਨਹੀਂ ਸੀ ਉਹਦੇ ਵਿੱਚ। ਹਾਂ, ਪਰ ਜਿਸ ਉਹ ਅਹੁਦੇ ਤੇ ਨੇ ਉਸ ਵਿਅਕਤੀ ਵੱਲੋਂ ਬੋਲਣਾ ਬਹੁਤ ਅਹਿਮੀਅਤ ਰੱਖਦਾ ਹੈ ਜੀ। ਮੈਂ ਕਹਿੰਦਾ ਇਹ ਗੱਲਾਂ 'ਚ 101% ਸੱਚਾਈ ਹੈ। ਜੇ ਆਪਾਂ ਮੰਨ ਲਈਏ ਕਿ ਸੰਗਤ ਪਹਿਲਾਂ ਹੀ ਇਹਨਾਂ ਗੱਲਾਂ ਦਾ ਸਵਾਲ ਕਰਦੀ ਹੈ ਕਿ ਵੀ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਤੌਰ ਤੇ ਬਾਦਲ ਪਰਿਵਾਰ ਚਲਾਉਂਦਾ ਜੀ, ਹੈ ਨਾ, ਆ ਜੀ ਇਹਨਾਂ ਦਾ ਸੀਏ ਹੈ ਜੀ ਕੋਹਲੀ, ਉਹ ਜੀ ਬਣਾ ਕੇ ਦਿੰਦਾ ਜੀ, ਉਹ 'ਚ ਪੈਸਾ ਵੱਧ ਜਾਂਦਾ ਜੀ, ਇਹ ਜ਼ਮੀਨਾਂ ਵੇਚਣ ਦੀ ਕਵਾਇਦ ਹੈ ਜੀ। ਮਤਲਬ ਉਹਨਾਂ ਨੇ ਸਿੱਧੇ ਦੋਸ਼ ਬਾਦਲ ਪਰਿਵਾਰ ਤੇ ਮੜੇ ਨਹੀਂ ਗਿਆਨੀ ਰਘਬੀਰ ਸਿੰਘ ਨੇ ਕਿ ਇਹ ਜ਼ਮੀਨਾਂ ਇਸ ਲਈ ਵੇਚੀਆਂ ਜਾਂਦੀਆਂ ਤਾਂ ਕਿ ਪਾਰਟੀ ਫੰਡ ਇਕੱਠਾ ਹੋ ਸਕੇ ਜੀ, ਚੋਣਾਂ ਲੜਨੀਆਂ ਜੀ। ਸਹੀ ਹੈ, ਵੱਡਾ ਦੋਸ਼ ਹੈ, ਇਹਦਾ ਜਵਾਬ ਬਾਦਲ ਦਲ ਨੂੰ ਦੇਣਾ ਪੈਣਾ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਕਿਹਾ ਵੀ ਕਿ ਨਨਕਾਣਾ ਸਾਹਿਬ ਦੇ ਸਾਕੇ ਵਾਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਸੀਗਾ ਜਿਸ 'ਚ ਗੋਲੀਆਂ ਵੱਜੀਆਂ ਸੀ, ਉਹ ਅੱਜ ਕਿੱਥੇ ਹੈ ਦੱਸਿਆ ਜਾਵੇ। ਜਿਹੜਾ ਗੁਰੂ ਸਾਹਿਬ ਦੇ ਦਸਤਖਤਾਂ ਵਾਲਾ ਸਰੂਪ ਸੀਗਾ 84 ਦੇ ਵਿੱਚ ਫੌਜ ਲੈ ਗਈ ਸੀ, ਉਹ ਵਾਪਸ ਮਿਲਿਆ, ਕਹਿੰਦੇ ਉਹ ਕਿਸ ਰੂਪ 'ਚ ਹੈ, ਕਿੱਥੇ, ਉਹ ਦੱਸਿਆ ਜਾਵੇ। ਉਹ ਕਹਿੰਦੇ ਮੀਰੀ ਪੀਰੀ ਦੀਆਂ 2 ਤਲਵਾਰਾਂ ਜਿਹੜੀਆਂ ਗੁਰੂ ਸਾਹਿਬ ਦੀ ਸ਼ੋਅ ਪ੍ਰਾਪਤ ਸੀਗੀਆਂ, ਉਹਨਾਂ 'ਚੋਂ ਸੋਨਾ ਚੜਾਉਣ ਦੇ ਨਾਂ ਤੇ ਇੱਕ ਦਾ ਮੁੱਠਾ ਟੁੱਟ ਗਿਆ, ਮੁੱਠਾ ਬਦਲ ਦਿੱਤਾ ਗਿਆ। ਉਹ ਕਿਉਂ ਕੀਤਾ ਗਿਆ? ਮੁੱਠਾ ਕਿੱਥੇ ਹੈ ਗੁਰੂ ਸਾਹਿਬ ਦੀ ਸ਼ੋਅ ਪ੍ਰਾਪਤ ਵਾਲਾ? ਤਲਵਾਰਾਂ ਨਾਲ, ਇਤਿਹਾਸ ਨਾਲ ਮੈਂ ਕਹਿੰਦਾ ਸਾਰੀਆਂ ਗੱਲਾਂ ਤੁਹਾਡੀਆਂ ਵਾਜਬ ਨੇ, ਪਰ ਇੰਨਾ ਲੰਮਾ ਵਕਫਾ ਅੱਜ ਉਹਦਾ ਅਸਰ ਕੀ ਹੋਊਗਾ ਜਨਾਬ? ਜੀ ਸਹੀ ਹੈ, ਬਿਲਕੁਲ। ਕੀ ਸਿਰਫ ਇਸ ਲਈ ਕਿ ਹੁਣ ਅਕਾਲੀ ਦਲ ਆਪਣੇ ਵੱਲੋਂ ਧਰਾਤਲ ਤੇ ਰਾਜਨੀਤਿਕ ਤੌਰ ਤੇ ਅੱਗੇ ਵਧ ਰਿਹਾ, ਕੀ ਇਹ ਰਾਜਨੀਤਿਕ ਡੈਂਟ ਪਾਊਗਾ? ਕੀ ਇਹ ਤੁਹਾਡੀ ਕੁਰਸੀ ਬਚਾਊਗਾ? ਗਿਆਨੀ ਰਘਬੀਰ ਸਿੰਘ ਨੇ 2 ਗੱਲਾਂ ਹੋਰ ਕੀਤੀਆਂ ਜਿਹੜੀਆਂ ਬੜੀਆਂ ਅਹਿਮੀਅਤ ਰੱਖਦੀਆਂ ਨੇ। ਉਹ ਕਹਿੰਦੇ ਕਿ 8500 ਰੁਪਏ 'ਚ ਅਖੰਡ ਪਾਠ ਬੁੱਕ ਹੁੰਦਾ ਸੀ ਦਰਬਾਰ ਸਾਹਿਬ 'ਚ। ਠੀਕ ਹੈ ਜੀ। ਤੇ ਖਾਸ ਥਾਵਾਂ ਦੇ ਉੱਤੇ ਅਖੰਡ ਪਾਠ ਸਾਹਿਬ ਕਰਾਉਣ ਦੇ ਲਈ 5-5 ਲੱਖ ਰਿਸ਼ਵਤ ਲਈ ਜਾਂਦੀ। ਮਤਲਬ ਜਿਵੇਂ ਹੈ ਨਾ ਦੁੱਖ ਭੰਜਨ ਵੇਰੀ ਹੈ, ਉਸ ਥਾਂ ਦੇ ਉੱਤੇ ਜਾਂ ਕੁਝ ਹੋਰ ਖਾਸ ਥਾਵਾਂ ਨੇ। ਸੋ ਇਸ ਲਈ ਕਹਿੰਦੇ ਕਿ ਉੱਥੇ 5-5 ਲੱਖ। ਫਿਰ ਉਹਨਾਂ ਨੇ ਗਿਆਨੀ ਸੁਲਤਾਨ ਸਿੰਘ ਦੇ ਤਬਾਦਲੇ ਦਾ ਵੀ ਹਵਾਲਾ ਦਿੱਤਾ ਕਿ ਉਹਨੂੰ ਵਾਪਸ ਦਰਬਾਰ ਸਾਹਿਬ ਲਿਆਉਣ ਲਈ ਵੀ ਹੋਇਆ ਕਿ 5 ਲੱਖ ਦੀ ਰਿਸ਼ਵਤ ਲੱਗੂਗੀ। ਹੁਣ ਦੱਸਣ ਕੌਣ ਮੰਗਦਾ ਰਿਸ਼ਵਤ, ਕਿਹਨੂੰ ਪੈਸੇ ਦੇਣੇ ਪੈਂਦੇ ਨੇ? ਪੈਸੇ ਕਹਿੰਦੇ ਨੇ ਕਿ ਗਿਆਨੀ ਸੁਲਤਾਨ ਸਿੰਘ ਸਾਹਮਣੇ ਆਉਣਗੇ, ਚਲੋ ਉਹ ਕਰ ਲਾਂਗੇ। ਪਰ
ਹੁਣ ਇਹ ਸਭ ਦੇ ਦਰਮਿਆਨ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਸਾਡੇ ਤੇ ਦਬਾਅ ਬਣਾਇਆ ਜਾਂਦਾ ਸੀਗਾ ਕਿ 2 ਦਸੰਬਰ ਵਾਲੇ ਜਿਹੜੇ ਫੈਸਲੇ ਤੁਸੀਂ ਸੁਣਾਏ ਨੇ, ਹੁਣ ਤੁਸੀਂ ਸੰਗਤ ਚ ਆ ਕੇ ਕਹਿ ਦਿਓ ਕਿ ਸਾਡੇ ਦਾ ਬੀਜੇਪੀ ਨੇ ਸਕ੍ਰਿਪਟ ਦਿੱਤੀ, ਅਸੀਂ ਤਾਂ ਉਹਨਾਂ ਦੇ ਕਹੇ ਤੇ ਬੋਲਤਾ, ਇਹ ਆਰਐਸਐਸ ਦੇ ਦਬਾਅ ਤੇ ਹੇਠਾ। ਸਾਨੂੰ ਕਹਿੰਦੇ ਇਹ ਦਬਾਅ ਬਣਾਇਆ ਜਾ ਰਿਹਾ। ਕਹਿੰਦੇ ਜਦੋਂ ਮੈਂ ਗੁਰੂ ਸਾਹਿਬ ਦੇ ਤਾਬਿਆਂ ਬੈਠਦਾ ਤਦ ਵੀ ਸੁਨੇਹਾ ਲੱਗਦਾ ਕਿ ਇਹਨਾਂ ਨੂੰ ਤੋਰੋ, ਸਾਨੂੰ ਚੁੱਭਦੇ ਨੇ, ਦਿਖਦੇ ਨੇ। ਮਤਲਬ ਉਹਦਾ ਨਿਸ਼ਾਨਾ ਬਾਦਲ ਪਰਿਵਾਰ ਤੇ ਸੀ ਕਿ ਸੁਖਬੀਰ ਬਾਦਲ ਸੁਨੇਹੇ ਲਾਉਂਦਾ, ਉਹ ਹੀ ਕਹਿਣਾ ਚਾਹੁੰਦੇ ਨੇ। ਜੀ ਜੀ। ਤੇ ਕੱਲ ਤੁਸੀਂ ਲੰਬੀ ਚੌੜੀ ਫਾਈਲ ਲੈ ਕੇ ਪੜ੍ਹੀ, ਕੱਲ ਉਹ ਸਕ੍ਰਿਪਟ ਕਿਹਦੀ ਸੀ? ਪੰਜਾਬੀ ਵੀ ਜਾਣਨਾ ਚਾਹੁੰਦਾ, ਕੌਮੀ ਵੀ ਜਾਣਨਾ ਚਾਹੁੰਦੀ, ਸੰਗਤ ਵੀ ਜਾਣਨਾ ਚਾਹੁੰਦੀ ਹੈ। ਜੀ ਜੀ। ਕੀ ਸੱਚਮੁੱਚ ਅੰਦਰ ਤਿਆਗ ਜਾਗ ਪਿਆ? ਕੀ ਸੱਚਮੁੱਚ ਅੰਦਰ ਕੁਰਬਾਨੀ ਵਾਲਾ, ਸੱਚੇ ਸਿੱਖ ਵਾਲਾ ਜਜ਼ਬਾ ਜਾਗ ਗਿਆ? ਕੀ ਇਹ ਸਾਰਾ ਕੁਝ ਉਸ ਸਮੇਂ ਹੁੰਦਾ ਜਦੋਂ ਆਪਣੇ ਅਹੁਦੇ, ਆਪਣੇ ਰੁਤਬੇ ਖੁੱਸ ਜਾਂਦੇ ਨੇ, ਫਿਰ ਜ਼ਮੀਰ ਜਾਗਦੀ ਹੈ? ਉਸ ਪੱਖ ਤੋਂ ਹੈ ਜੀ, ਜਾਂ ਇਹ ਕੋਈ ਹੁਣ ਨਵਾਂ ਰਾਜਨੀਤਿਕ ਪੈਂਤੜਾ? ਕਿਉਂਕਿ ਅਸਰ ਇਹ ਸਾਰੇ ਵਰਤਾਰੇ ਦਾ ਰਾਜਨੀਤਿਕ ਪੈਣਾ। ਹਾਂ, ਉਹਨਾਂ ਨੇ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਕੀਤੀ ਹੈ, ਉਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਦੀ ਗੱਲ ਕੀਤੀ ਹੈ। ਸਵਾਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਬਚਾਉਣੀ ਹੈ ਕਿ ਮਕਾਉਣੀ ਹੈ? ਉਹਦੇ ਮਾੜੇ ਬੰਦਿਆਂ ਨੂੰ ਬਦਲਣ ਦੇ ਲਈ ਕੀ ਚੋਣ ਪ੍ਰਕਿਰਿਆ 'ਚ ਜਾਣਾ ਹੈ ਜਾਂ ਨਹੀਂ ਜਾਣਾ? ਉਹਦੇ ਲਈ ਕੋਈ ਮਾਹੌਲ ਸਿਰਜਣਾ ਕਿ ਨਹੀਂ ਵੋਟਿੰਗ ਪ੍ਰਕਿਰਿਆ ਲਈ? ਸੋ ਇਹ ਕਈ ਸਵਾਲ ਨੇ ਜਿਹੜੇ ਉਹ ਛੱਡ ਗਏ, ਪਰ ਉਹ ਕਈ ਸਵਾਲ ਨੇ ਜਿਨ੍ਹਾਂ ਦੇ ਉਹਨਾਂ ਨੇ ਉਂਗਲ ਧਰੀ ਆ, ਉਹ ਰਾਜਨੀਤਿਕ ਵੱਧ ਲੱਗਦੇ ਨੇ, ਧਾਰਮਿਕ ਘੱਟ ਲੱਗਦੇ। ਆਪਾਂ ਹਰ ਵਾਰੀ ਜਦੋਂ ਇਹ ਗੱਲ ਕਰਦੇ ਹੁੰਦੇ ਨਾ, ਕਿਸੇ ਵੀ ਪੰਥਕ ਮਸਲੇ ਨੂੰ ਵਿਚਾਰਦੇ ਹੁੰਦੇ ਸ਼ਰਮਾ ਜੀ, ਉਦੋਂ ਹਰ ਵਾਰੀ ਇਹ ਗੱਲ ਕਹਿਣੇ ਹੁੰਦੇ ਵੀ ਜਿਹੜੇ ਆਗੂ ਨੇ ਉਹ ਜ਼ਿਆਦਾਤਰ ਇੱਕ ਪਰਿਵਾਰ ਦੇ ਉੱਤੇ ਕੇਂਦਰਿਤ ਨੇ ਜਦੋਂ ਦੋਸ਼ ਲਾਉਂਦੇ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਸ ਪਰਿਵਾਰ ਦੀ ਅਗਵਾਈ ਦੇ ਵਿੱਚ ਕਿੰਨਾ ਕੁ ਪੰਥਕ ਨੁਕਸਾਨ ਹੋਇਆ, ਜਾਂ ਉਹਦੀ ਭਰਪਾਈ ਕਰਨੀ, ਜਾਂ ਉਹਨੂੰ ਕਿਵੇਂ ਅੱਗੇ ਤੋਂ ਦਰੁਸਤ ਕਰਨਾ, ਉਹਦੇ ਵੱਲ ਕੋਈ ਨਹੀਂ ਜਾਂਦਾ। ਔਰ ਉਹ ਤੁਹਾਡੇ ਦੋਸ਼ਾਂ ਦੇ ਵਿੱਚ ਉਦੋਂ ਕੋਈ ਦਮ ਨਹੀਂ ਰਹਿੰਦਾ ਜਾਂ ਘਟ ਜਾਂਦਾ ਜਦੋਂ ਉਹ ਸਮਾਂ ਸੀਮਾ ਕੋਈ ਲੰਘ ਜਾਂਦੇ ਨੇ, ਜਦੋਂ ਉਹ ਸਮਾਂ ਨਹੀਂ ਰਹਿੰਦਾ ਉਸ ਘਟਨਾਕ੍ਰਮ ਦਾ, ਜਦੋਂ ਸਾਰੇ ਐਪੀਸੋਡ ਵਾਪਰ ਜਾਂਦੇ ਨੇ, ਉਸ ਤੋਂ ਬਾਅਦ ਉਹਨਾਂ ਦੋਸ਼ਾਂ ਦੇ ਬਾਰੇ ਐਡਾ ਕੋਈ ਤੱਤ ਜਿਹੜਾ ਉਹ ਨਹੀਂ ਰਹਿੰਦਾ, ਕਿਉਂਕਿ ਜਿਹੜੀ ਸਾਹਮਣੇ ਵਾਲੀ ਧਿਰ ਹੁੰਦੀ ਉਹਦੇ ਕੋਲੇ ਬਹੁਤ ਸਾਰਾ ਸਮਾਂ ਹੁੰਦਾ ਫਿਰ ਉਹਨਾਂ ਦੋਸ਼ਾਂ ਨੂੰ ਦੁਬਾਰਾ ਤੋਂ ਖੰਡਿਤ ਕਰਨ ਦਾ।